ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम तमाम दोस्तों ਨੂੰ ਅੱਜ ਦੀ ਬੈਠਕ ਵਿੱਚ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਲਖਨਾਲ ਪਿੰਡ ਔਰ ਜਿਹੜਾ ਲਖਨਾਲ ਪਿੰਡ ਹੈ ਇਹ ਤਹਿਸੀਲ ਪਸੂਰ ਔਰ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਵਾਕਿਆ ਹੈ। ਔਰ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚੌਧਰੀ ਉਸਮਾਨ ਗਨੀ। ਚੌਧਰੀ ਉਸਮਾਨ ਗਨੀ ਜਿਹੜੇ ਨੇ ਇਹਨਾਂ ਨੂੰ ਦੋਸਤਾਂ ਦੇ ਹਲਕਾ ਹਿਬਾਬ ਦੇ ਵਿੱਚ ਛੋਟੇ ਨਵਾਬ ਕਿਹਾ ਜਾਂਦਾ ਹੈ ਔਰ ਵੱਡੇ ਜਿਹੜੇ ਨੇ ਇਹਨਾਂ ਨੂੰ ਪਿਆਰ ਨਾਲ ਮਿੱਠੂ ਕਹਿੰਦੇ ਨੇ। ਚੌਧਰੀ ਮਿੱਠੂ ਜਿਹੜੇ ਨੇ ਇਹਨਾਂ ਦਾ ਜਿਹੜਾ ਸ਼ਜਰਾ ਨਸਬ ਹੈ ਉਹ ਪਿੰਡ ਅਬਤਾਲ ਦੇ ਨਾਲ ਮਿਲਦਾ ਹੈ। ਜਿਹੜੇ ਵੱਡੇ ਲੋਕ ਨੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਰੁੱਕੂ ਜੈਲਦਾਰ ਦੇ ਨਾਂ ਤੋਂ ਬਹੁਤ ਹੀ ਅੱਛੀ ਤਰ੍ਹਾਂ ਵਾਕਿਫ ਨੇ ਕਿ 1947 ਤੋਂ ਪਹਿਲੇ ਪਿੰਡ ਅਬਤਾਲ ਦੇ ਵਿੱਚ ਇੱਕ ਬਹੁਤ ਹੀ ਜਾਨੀ ਮਾਨੀ ਸ਼ਖਸੀਅਤ ਰੁੱਕੂ ਜੈਲਦਾਰ ਦੇ ਨਾਂ ਤੋਂ ਗੁਜ਼ਰੀ ਹੈ ਕਿ ਜਿਨ੍ਹਾਂ ਦੀ ਜਿਹੜੀ ਹਵੇਲੀ ਆ ਉਹ ਅੱਜ ਤੱਕ ਵੀ ਮੌਜੂਦ ਹੈ। ਤੇ ਦੋਸਤੋ ਅਸੀਂ ਅੱਜ ਪੁੱਛਾਂਗੇ ਚੌਧਰੀ ਮਿੱਠੂ ਕੋਲੋਂ ਕਿ ਤੁਹਾਡਾ ਰੁੱਕੂ ਜੈਲਦਾਰ ਦੇ ਨਾਲ ਕੀ ਰਿਸ਼ਤਾ ਹੈ ਔਰ ਤੁਸੀਂ ਇਸ ਵਕਤ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰ ਰਹੇ ਹੋ। ਦੋਸਤੋ ਇਸ ਵਕਤ ਅਸੀਂ ਮੌਜੂਦ ਹਾਂ ਚੌਧਰੀ ਮਿੱਠੂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਇਸ ਵਕਤ ਅਸੀਂ ਮੌਜੂਦ ਹਾਂ। ਤੁਹਾਨੂੰ ਬਿਹਤਰੀਨ ਫਸਲ ਨਜ਼ਰ ਆ ਰਹੀ ਹੈ ਚਾਵਲ ਦੀ ਲੱਗੀ ਹੋਈ ਔਰ ਟਰੈਕਟਰ ਵੀ ਆਪਣਾ ਕੰਮ ਕਰ ਰਿਹਾ ਹੈ। ਔਰ ਇਹ ਨਾਲ ਹੀ ਚੌਧਰੀ ਮਿੱਠੂ ਜਿਹੜੇ ਨੇ ਇਹਨਾਂ ਦੇ ਵਾਲਦ ਸਾਹਿਬ ਨੇ ਚੌਧਰੀ ਸੂਬੇ ਖਾਂ ਬਲਦ ਨਸ਼ਰਦੀਨ ਉਹਨਾਂ ਦੀ ਕਬਰ ਵੀ ਮੌਜੂਦ ਹੈ। ਤੇ ਥੱਲੇ ਇੱਕ ਬਹੁਤ ਹੀ ਪਿਆਰਾ ਜਿਹਾ ਸ਼ੇਰ ਲਿਖਿਆ ਹੈ, ਅਗਾ अपनी मौत से कोई बशर नहीं, समा 100 पल का एक पल की खबर नहीं। ਜ਼ਬਰਦਸਤ ਦੋਸਤੋ ਇਹ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਨਾ ਬੰਨਾ ਨਜ਼ਰ ਆ ਰਿਹਾ ਇਸ ਤੋਂ ਇਹ ਜਿੱਥੇ ਤੱਕ ਇਹਦੀ ਹੱਦਬੰਦੀ ਹੈ ਇਹ ਸਾਰੀ ਜ਼ਮੀਨ ਜਿਹੜੀ ਹੈ ਇਸ ਪਿੰਡ ਦੇ ਬਿਲਕੁਲ ਨਜ਼ਦੀਕ ਤੋਂ ਇਸ 30 ਏਕੜ ਦਾ ਇਹ ਰਕਬਾ ਹੈ ਇਹ ਚੌਧਰੀ ਮਿੱਠੂ ਦੇ ਕੋਲ ਇਸ ਵਕਤ। ਇਹ ਸਾਹਮਣੇ ਉਹਨਾਂ ਦਾ ਘਰ ਵੀ ਮੌਜੂਦ ਹੈ ਬਿਲਕੁਲ ਰੋਡ ਦੇ ਉੱਤੇ। ਦੋਸਤੋ ਇਸ ਵਕਤ ਤੁਸੀਂ ਮੁਲਾਜ਼ਾ ਫਰਮਾ ਰਹੇ ਹੋ ਆਪਣੀ ਸਕਰੀਨ ਤੇ ਚੌਧਰੀ ਮਿੱਠੂ ਦਾ ਜਿਹੜਾ ਡੇਰਾ ਹੈ ਔਰ ਉਹਨਾਂ ਦਾ ਘਰ ਵੀ ਬਿਲਕੁਲ ਨਾਲ ਹੈ। ਔਰ ਇਹ ਜਿਹੜਾ ਰੋਡ ਹੈ ਇਹ ਜਾ ਰਿਹਾ ਕਿੰਗਰਾ ਸਿਆਲਕੋਟ ਨੂੰ। ਤੇ ਇਹ ਪਿੰਡ ਦਾ ਜਿਹੜਾ ਮਾਹੌਲ ਹੁੰਦਾ ਹੈ ਰੋਜ਼ਾਨਾ ਦਾ ਰੂਟੀਨ ਦਾ ਬੱਚਿਆਂ ਦਾ ਖੇਲਣ ਦਾ ਉਹ ਵੀ ਤੁਹਾਨੂੰ ਆਪਣੀ ਸਕਰੀਨ ਤੇ ਤੁਸੀਂ ਦੇਖਿਆ। ਔਰ ਕਾਫੀ ਦੇਰ ਤੋਂ ਸਾਨੂੰ ਇਸ ਪਿੰਡ ਦੀ ਫਰਮਾਇਸ਼ ਆ ਰਹੀ ਸੀ ਕਿ ਡਾਕੂਮੈਂਟਰੀ ਇਹਦੀ ਅਪਲੋਡ ਕਰੋ ਤੇ ਅੱਜ ਅਸੀਂ ਉਹਨਾਂ ਦੋਸਤਾਂ ਦੀ ਖੁਆਇਸ਼ ਪੂਰੀ ਕਰ ਦਿੱਤੀ ਹੈ ਜਿਹੜੇ ਬਿਰੋਨੇ ਮੁਲਕ ਬੈਠੇ ਦੇ ਨੇ। ਦੋਸਤੋ ਇਹ ਸਾਹਮਣੇ ਸਕੂਲ ਹੈ ਗੌਰਮੈਂਟ ਲਖਨਾਲ ਪਿੰਡ ਵਿੱਚ, ਤੁਸੀਂ ਉਹਦਾ ਵਿਊ ਵੇਖ ਰਹੇ ਹੋ। ਦੋਸਤੋ ਇਸ ਵਕਤ ਤੁਸੀਂ ਮੁਲਾਹਜ਼ਾ ਫਰਮਾ ਰਹੇ ਹੋ ਲਖਨਾਲ ਪਿੰਡ ਦਾ ਜਿਹੜਾ ਮੇਨ ਰਸਤਾ ਹੈ ਕੰਕਰੀਟ ਦਾ ਬਣਿਆ ਹੋਇਆ ਇੱਕ ਛੋਟਾ ਜਿਹਾ ਰੋਡ ਹੈ ਔਰ ਇਹਦੇ ਦੋਵਾਂ ਸਾਈਡਾਂ 'ਤੇ ਦੁਕਾਨਾਂ ਤੁਸੀਂ ਦੇਖ ਸਕਦੇ ਹੋ। MBBS ਡਾਕਟਰ ਦੀ ਸਹੂਲਤ ਇਸ ਪਿੰਡ ਨੂੰ ਮੁਯੱਸਰ ਹੈ ਔਰ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਨੇ ਉਹ ਆਪਣਾ ਸੌਦਾ ਸਲਫ ਜਿਹੜਾ ਉਹ ਐਸੇ ਪਿੰਡ ਤੋਂ ਖੜਦੇ ਨੇ। ਤੇ ਇਸ ਵਕਤ ਦੋਸਤੋ ਤੁਸੀਂ ਮੁਲਾਹਜ਼ਾ ਫਰਮਾ ਰਹੇ ਹੋ ਇੱਕ ਛੋਟੀ ਜਿਹੀ ਖੂਬਸੂਰਤ ਮਸਜਿਦ ਦਾ ਵਿਊ ਆਪਣੀ ਸਕਰੀਨ ਤੇ ਸਾਡੀ ਮੰਜ਼ਿਲ ਹੈ ਇਸ ਵਕਤ ਲਖਨਾਲ ਪਿੰਡ ਦਾ ਉਹ ਪੁਲ ਕਿ ਜਿਹਦੇ ਉੱਤੋਂ ਕਾਫੀ ਲੋਕ ਇਸ ਗੁਜ਼ਰ ਕੇ ਔਰ ਅਗਲੀ ਦੁਨੀਆ ਦੇ ਵਿੱਚ ਜਾ ਚੁੱਕੇ ਨੇ। ਇਸ ਵਕਤ ਤੁਸੀਂ ਮੁਲਾਹਜ਼ਾ ਫਰਮਾ ਰਹੇ ਹੋ ਆਪਣੀ ਸਕਰੀਨ ਤੇ ਲਖਨਾਲ ਪਿੰਡ ਦਾ ਜਿਹੜਾ ਤਾਰੀਖੀ ਪੁਲ ਹੈ। ਇਹ ਦੋਸਤੋ ਉਹ ਪੁਲ ਹੈ ਕਿ ਜਿਹਦੇ ਤੋਂ ਜੰਮੂ ਨਾਰੋਵਾਲ ਔਰ ਸ਼ੱਕਰਗੜ੍ਹ ਔਰ ਸਿਆਲਕੋਟ ਦਾ ਫਾਸਲਾ ਨਾਪ ਕੇ ਇਹ ਸਰਵੇ ਕਰਕੇ ਇਹ ਸੈਂਟਰ ਬਣਾਇਆ ਗਿਆ ਸੀ ਉਸ ਵਕਤ। ਤੇ ਦੋਸਤੋ ਕਾਫੀ ਟ੍ਰੈਫਿਕ ਇਸ ਪੁਲ ਦੇ ਉੱਤੋਂ ਦੀ ਗੁਜ਼ਰਦੀ ਰਹੀ ਹੈ ਪਹਿਲੇ। ਤੇ ਇਹ ਉਹ ਨਾਲਾ ਹੈ ਕਿ ਜਿਹੜਾ ਰਿਆਸਤ ਜੰਮੂ ਕਸ਼ਮੀਰ ਦੇ ਪਿੰਡ ਕੇਸੋ ਘਮੌਰ ਤੋਂ ਗੁਜ਼ਰ ਕੇ ਆ ਰਿਹਾ ਹੈ। ਤੇ ਇਸ ਪਿੰਡ ਵਿੱਚ ਉਸ ਨਾਲੇ ਉੱਤੇ ਪੁਲ ਬਣਿਆ ਹੋਇਆ ਹੈ। ਇਸ ਲਖਨਾਲ ਪਿੰਡ ਦੇ ਬਿਲਕੁਲ ਕੋਲੋਂ ਦੀ ਇਹ ਜਾ ਰਿਹਾ ਹੈ। ਇਹ ਦੂਸਰੀ ਸਾਈਡ ਹੈ ਜਿਹੜੀ ਮਸ਼ਰਕ ਵਾਲੀ ਸਾਈਡ ਤੇ ਚੜ੍ਹਦੇ ਵਾਲੀ ਸਾਈਡ ਹੈ ਪੁਲ ਦੀ, ਬਿਲਕੁਲ ਹੀ ਹਿੱਸਾ ਖ਼ਤਮ ਹੋ ਚੁੱਕਿਆ ਹੈ। ਇਹ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਪੁਲ ਦੀ, ਕਾਫੀ ਅੱਛੀ ਕਾਰਾਗਰੀ ਹੋਈ ਦੀ ਹੈ ਔਰ ਸਦੀਆਂ ਇਸ ਪੁਲ ਨੇ ਲੋਕਾਂ ਨੂੰ ਆਪਣੇ ਉੱਤੋਂ ਦੀ ਗੁਜ਼ਰਨ ਦਾ ਮੌਕਾ ਦਿੱਤਾ। ਇਹ ਦੋਸਤੋ ਤੁਹਾਨੂੰ ਥੱਲਿਓਂ ਅਸੀਂ ਵਿਊ ਦਿਖਾ ਰਹੇ ਹਾਂ ਪੁਲ ਦਾ। ਪੁਲ ਦੀ ਬਣਾਵਟ ਜਿਹੜੀ ਸੀ ਉਹ ਨੀਚੇ ਤੋਂ ਇਸ ਤਰ੍ਹਾਂ ਦੀ। ਇਹ ਪੁਲ ਤੋਂ ਜਿਹੜਾ ਨਾਲਾ ਹੈ ਉਹਦੇ ਤੋਂ ਜਿਹੜੀ ਲਹਿੰਦੇ ਵਾਲੀ ਸਾਈਡ ਹੈ ਉਹ ਤੁਸੀਂ ਉਹਦਾ ਵਿਊ ਦੇਖ ਰਹੇ ਹੋ। ਇਹ ਬਣਾਵਟ ਦੇਖੋ ਕਿ ਕਿਸ ਤਰ੍ਹਾਂ ਦੀ ਬਣੀ ਦੀ ਹੈ। ਕਾਰੀਗਰ ਕਿਤਨੇ ਕਾਰੀਗਰ ਹੋਣਗੇ ਉਸ ਵਕਤ, ਕਿੰਨੇ ਲੋਕਾਂ ਨੇ ਇੱਥੇ ਮਜ਼ਦੂਰੀ ਕੀਤੀ ਹੋਏਗੀ ਤੇ ਅੱਜ ਉਹਦੀ ਬਾਕੀਆਤ ਤੁਸੀਂ ਆਪਣੀ ਸਕਰੀਨ ਤੇ ਮੁਲਾਹਜ਼ਾ ਫਰਮਾ ਰਹੇ ਹੋ।
ਇਹ ਜਿਹੜੀ ਸਾਈਡ ਹੈ ਇਹ ਰਿਆਸਤ ਜੰਮੂ ਕਸ਼ਮੀਰ ਤੋਂ ਆ ਰਹੀ ਹੈ। ਇਸ ਨਖਨਾਲ ਪਿੰਡ ਦੇ ਔਰ ਰਿਆਸਤ ਜੰਮੂ ਕਸ਼ਮੀਰ ਦੇ ਦਰਮਿਆਨ ਵਿੱਚ ਕੋਈ ਪਿੰਡ ਨਹੀਂ ਹੈ। ਇਹ ਰਵਾਇਤੀ ਤੌਰ ਤੇ ਬੱਚੇ ਮਛਲੀਆਂ ਪਕੜ ਰਹੇ ਨੇ। ਇਹ ਦੋਸਤੋ ਦੂਸਰੀ ਸਾਈਡ ਤੋਂ ਅਸੀਂ ਤੁਹਾਨੂੰ ਟਰੈਕ ਦਿਖਾ ਰਹੇ ਹਾਂ ਕਿ ਜਿਹਦੇ ਉੱਤੋਂ ਟ੍ਰੈਫਿਕ ਗੁਜ਼ਰ ਕੇ ਇਸ ਪੁਲ ਨੂੰ ਪਾਰ ਕਰਦੇ ਰਹੇ ਨੇ। ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇੱਥੇ ਖੜੇ ਹੋ ਕੇ ਜ਼ੂਮ ਕਰਕੇ ਦੂਸਰੀ ਸਾਈਡ ਜਿਹੜੀ ਹੈ ਇਹਦੀ ਚੜ੍ਹਦੇ ਵਾਲੀ ਸਾਈਡ, ਲਹਿੰਦੇ ਵਾਲੀ ਸਾਈਡ ਉਹ ਵੀ ਤੁਹਾਨੂੰ ਦਿਖਾ ਸਕੀਏ। ਇਸ ਵਕਤ ਅਸੀਂ ਚੜ੍ਹਦੇ ਵਾਲੀ ਸਾਈਡ ਜਿਹੜੀ ਹੈ ਉੱਥੇ ਖੜੇ ਹਾਂ। ਇਹ ਦੋਸਤੋ ਜਿੱਥੇ ਪਹਿਲੇ ਅਸੀਂ ਖੜੇ ਸਾਂ ਇਹ ਤੁਹਾਨੂੰ ਉਸੇ ਜਗ੍ਹਾ ਦਿਖਾ ਰਹੇ ਹਾਂ। ਇੰਨਾ ਫਾਸਲਾ ਸੀ ਦੋਵਾਂ ਸਾਈਡਾਂ ਦਾ। अस्सलाम वालेकुम। वालेकुम सलाम। सब क्या हाल जसना ठीक हो से ठीक है। बड़ा शुक्र अल्लाह दा, नबी साहब बड़ा अल्लाह दा करम है। ते साढ़े दोस्तों ने दसो जरा कि इस वक्त कित्थे बैठे हैं जरा। नबी साहब ये पिंड नखनाल है अच्छा ते बिल्कुल बार्डर के करीब बैठे हैं। अच्छा तहसील पसरूर, ज़िला सियालकोट ते आखिरी पिंड है बार्डर ते। आखिरी पिंड है बार्डर ते नखनाल। अच्छा 4 सैक्टर च 4 सेकंड उत्थे बैठे हैं। ठीक हो गया। तो सब सो सानू कि तुहाडे वाल साहब दा की नाम है? मेरे वाल साहब का नाम चौधरी सूबे खां। चौधरी सूबे खां। ते उन्हां दे जेह्ड़े वाल साहब उन्हां दा की नाम उन्होंने वाल साहब का नाम चौधरी नशरुद्दीन और उन्होंने वाल साहब का नाम है चौधरी नूरदीन। चौधरी नूरदीन। हाँ जी। ते नूरदीन दे भाई सन हाँ जी वो चौधरी रुक्कू सन। रुक्कू जैलदार जेह्ड़े अबताल पिंड दे विच। हाँ जी ये मेरे अच्छा। दादा परदादा अबू दे भाई सन। अच्छा ते ਉਹ ਜਦੋਂ 1947 ਚ ਇੱਧਰ ਆ ਗਏ ਨੇ हाँ जी ਪਾਕਿਸਤਾਨ ਚ ਆਏ ਆ ਅਸੀਂ। ਦਾਦਾ ਜੀ ਪੜਦਾਦਾ ਜੀ ਜਿਹੜੇ ਸਾਡੇ ਪੜਦਾਦਾ ਜੀ ਹਾਂ हाँ जी ਉਹ ਠਹਿਰੇ ਜ਼ਫਰਵਾਲ। अच्छा ਜ਼ਫਰਵਾਲ जेह्ड़े यूसुफ अबताल ही है जेह्ड़े। ਹਾਂਜੀ अच्छा ਉਹ ਜ਼ਫਰਵਾਲ ਠਹਿਰ ਗਏ। अच्छा ਜਿਹੜੇ ਮੇਰੇ ਦਾਦਾ ਅਬੂ ਹਨ ਇਹਨਾਂ ਦੇ ਮਤਲਬ ਨਾਨਕ ਇੱਥੇ ਹਨ ਨਖਨਾਲ। अच्छा ਇਹਨਾਂ ਸੋਚਿਆ ਕਿ ਚਲੋ ਅਸੀਂ ਪਿੰਡ ਦੇ ਹਾਲਾਤ ਇਸ ਤਰ੍ਹਾਂ ਦੇ ਨੇ, ਚਲੋ ਬਾਰਡਰ ਦੇ ਲੱਗੇ ਹੋਏ ਨੇ ਆ, ਕੁਛ ਹਾਲਾਤ ਆਪਣੇ ਨਾਨਕੇ ਟੁੱਟ ਜਾਂਦੇ ਆ ਹਾਂਜੀ। ਆਪਣਾ ਟਾਈਮ ਪਾਸ ਆਪਣਾ ਰਿਸ਼ਤੇਦਾਰਾਂ 'ਚ ਉਧਰ ਜਿਹਨੂੰ ਸਾਰਾ ਕਾਰ ਬਾਹਰ ਛੱਡ ਕੇ ਬੰਦਾ ਪਰੇਸ਼ਾਨ ਹੁੰਦਾ ਹੈ। जी 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 बड़ा ਉਹ ਬੰਦਾ ਛੱਡ ਕੇ ਇੱਥੇ ਪਹੁੰਚੇ ਨੇ ਨਖਨਾਲ ਆਪਣੇ ਨਾਨਕੇ ਆ ਕੇ, ਚਲੋ ਮੇਰੇ ਰਿਸ਼ਤੇਦਾਰਾਂ ਨਾਲ ਟਾਈਮ ਪਾਸ ਅੱਛਾ ਹੋ ਜਾਏਗਾ। हाँ जी ਚਲੋ ਉਹ ਰਿਸ਼ਤੇਦਾਰਾਂ ਨੇ ਬੜਾ ਤਾਬਨ ਕੀਤਾ, ਉਹਨਾਂ ਨੇ ਜਗ੍ਹਾ ਰਹਿਣ ਸਹਿਣ ਲਈ ਆਪਣਾ ਬੰਦੋਬਸਤ ਉਹਨਾਂ ਦਾ ਕੀਤਾ। अच्छा ਤਾਂ ਸੋਚ ਤੇ ਇਹ ਸੀ ਕਿ ਨਵੀਰ ਸਾਹਿਬ ਕਿ ਹਾਲਾਤ ਨਾਰਮਲ ਹੋਣੇ ਨੇ, हाँ जी ਹਾਲਾਤ ਯੂ ਹੀ ਨਾਰਮਲ ਹੋਣਗੇ ਤਾਂ ਅਸੀਂ ਵਾਪਸ ਟੁੱਟ ਜਾਣਾ ਆਪਣੇ ਘਰਾਂ 'ਚ। ਸਾਰੇ ਬਜ਼ੁਰਗ ਸਾਨੂੰ ਦੱਸਦੇ ਨੇ ਕਿ ਸਾਡੀ ਇਹੀ ਸੋਚ ਸੀ ਕਿ ਅਸੀਂ ਚਾਹੁੰਦੇ ਨੇ ਇੱਥੇ ਰਹਿਣਾ, ਅਸੀਂ ਵਾਪਸ ਆ ਜੀ 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 ਕਿ ਇੱਥੇ ਤੇ ਅਸੀਂ ਆਰਜ਼ੀਆਂ ਤੇ ਅਸੀਂ ਆਪ ਵਾਪਸ ਚਲੇ ਜਾਣਾ, ਆਪਣੀਆਂ ਮੌਜਾਂ ਆਪਣੀਆਂ ਜ਼ੈਲਾਂ ਆਪਣੇ ਮਕਾਨ ਆਪਣੇ ਡੇਰੇ ਤੇ ਉਹ ਛੱਡਣ ਨੂੰ ਦਿਲ ਵੀ ਨਹੀਂ ਬੰਦਾ ਜੁੰਦਿਆ ਕਰਦਾ। ਜੀ ਜੀ ਤੇ ਉਹ ਬੰਦੇ ਨੂੰ ਇਹੀ ਚਾਹ ਸੀ ਉਹਨਾਂ ਨੂੰ ਕਿ ਸਾਡੇ ਹਾਲਾਤ ਅੱਜ ਨਾਰਮਲ ਹੁੰਦੇ ਨੇ ਤੇ ਅਸੀਂ ਵਾਪਸ ਚਲੇ ਜਾਂਦੇ ਹਾਂ ਤੇ ਫਿਰ ਆਪਣੀ ਜ਼ਿੰਦਗੀ ਮੌਜਾਂ ਨਾਲ ਗੁਜ਼ਾਰਦੇ ਹਾਂ। ਤੇ ਇੱਥੇ ਰਹਿਣ ਦਾ ਤਾਂ ਜ਼ੇਨ ਹੀ ਨਹੀਂ। ਜੀ ਜੀ ਜੋ ਸਭ ਗੱਲ ਆਪਣਾ ਜਿਹੜਾ ਜੰਮਨ ਭੋਗ ਹੈ ਉਹ ਬੰਦੇ ਨੂੰ ਭੁੱਲਦਾ ਤਾਂ ਨਹੀਂ ਨਾ, ਬੰਦਾ ਆਪਣੀ ਸ਼ੱਕ ਸਦਰ ਬਣ ਜੇ ਮੁਲਕ ਦਾ। ਬਿਲਕੁਲ 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 ਜੰਮਨ ਭੋਗ ਜਿਹੜਾ ਉਹ ਬੰਦੇ ਨੂੰ ਨਹੀਂ ਭੁੱਲਦਾ, ਬੰਦੇ ਦੇ ਹੱਡਾਂ ਵਿੱਚ ਉਹ ਰਚਿਆ ਹੁੰਦਾ ਹੈ। ਨਹੀਂ ਸਭ ਇਹ ਮੁਹੱਬਤ ਹੁੰਦੀ ਹੈ ਬੰਦੇ ਜਿੱਥੇ ਬੰਦਾ ਪੈਦਾ ਹੁੰਦਾ ਹੈ, ਜਿੱਥੇ ਬੰਦਾ ਉਸ ਜ਼ਮੀਨ 'ਚੋਂ ਖਾਂਦਾ ਹੈ, ਜੀ ਜੀ ਜਿਸ ਜ਼ਮੀਨ 'ਚ ਬੰਦਾ ਰਿਜ਼ਕ ਕਮਾਉਂਦਾ ਨਾ ਖਾਂਦਾ ਹੈ, ਉਸ ਜ਼ਮੀਨ ਨਾਲ ਜਿੱਥੇ ਬੰਦਾ ਪੈਦਾ ਹੁੰਦਾ ਹੈ ਰਿਜ਼ਕ ਖਾਂਦਾ ਹੈ, ਉਹਦੀ ਨਾਲ ਮੁਹੱਬਤ ਹੋ ਜਾਂਦੀ ਬੰਦੇ ਨਾਲ ਹੋ ਬੜੀ। ਜਾਂਦੀ ਹੈ। ਬੰਦਾ ਅਮਰੀਕਾ ਟੁਰ ਜੇ ਕੈਨੇਡਾ ਟੁਰ ਜੇ ਬੰਦੇ ਦਾ, ਲੇਕਿਨ ਜਿਹੜੀ ਉਹ ਖਿੱਚ ਹੈ ਨਾ ਆਪਣੇ ਪਿੰਡ ਵਾਲੀ ਉਹ ਬੰਦੇ ਨੂੰ ਉਸ ਬੰਦੇ ਨੂੰ ਜਿਹੜਾ ਬੰਦਾ ਉੱਥੇ ਪੈਦਾ ਹੋਇਆ ਹੁੰਦਾ। ਇਸ ਵਕਤ ਵੀ ਜਿਹੜੇ ਜਾਂਦੀ। ਦੋਸਤ ਬਾਹਰ ਬੈਠੇ ਨੇ, ਆਊਟ ਕੰਟਰੀ 'ਚ ਬੈਠੇ ਨੇ, ਸਾਡੀ ਇਹ ਬੈਠਕ ਵਿੱਚ ਸ਼ਾਮਲ ਨੇ, ਗੁਫ਼ਤਗੂ ਸਾਡੀ ਸੁਣ ਰਹੇ ਨੇ, ਉਹ ਵੀ ਜਦੋਂ ਇਹ ਸਾਡਾ ਮਾਹੌਲ ਦੇਖਣਗੇ, ਪਿੱਛੇ ਮੱਝਾਂ ਨੇ, ਦੇਸੀ ਮਾਹੌਲ ਹੈ, ਇੱਧਰ ਫਸਲਾਂ ਨੇ, ਤੇ ਦਿਖਾਓ ਫਸਲਾਂ ਦਿਖਾਓ ਦੋਸਤਾਂ ਨੂੰ ਜੀ ਕਰੇ। ਇਹ ਮੁੰਜੀ ਦੀ ਫਸਲ ਹੈ, ਸੁਪਰ ਕਰਨਲ ਬਾਸਪਤੀ ਹੈ ਜੀ, ਬਿਹਤਰੀਨ ਫਸਲ ਹੈ। ਇਹ ਜਿਹੜੇ ਦੋਸਤ ਸਰ ਗੁਫ਼ਤਗੂ ਸੁਣ ਰਹੇ ਨੇ ਉਹਨਾਂ ਨੂੰ ਅਸੀਂ ਇਹ ਯਾਦ ਆਉਂਦੇ ਹੋਵਾਂਗੇ ਕਿ ਕਿੱਥੇ ਖੁਸ਼ਕਿਸਮਤ ਜਿਹੜੇ ਪਿੰਡ ਬੈਠੇ ਨੇ। ਬਿਲਕੁਲ ਬਿਲਕੁਲ। ਅੱਛਾ ਚੌਧਰੀ ਸਾਹਿਬ ਸਾਨੂੰ ਦੱਸੋ ਜਰਾ ਕਿ ਉੱਧਰ ਤੁਹਾਡੇ ਵਾਲਦ ਸਾਹਿਬ ਕੋਲ ਕਿੰਨੀ ਕੁ ਜ਼ਮੀਨ ਸੀ ਉੱਧਰ? ਉਹਦੇ ਜਦੋਂ ਜ਼ੈਲ ਦੇ ਮਾਲਕ ਹਨ, ਜ਼ੈਲ ਤੇ ਤੁਹਾਨੂੰ ਪਤਾ ਆ ਕੇ ਛੋਟੀ ਹੁੰਦੀ ਹੈ। ਜ਼ੈਲ ਤੇ ਉਹ ਤਾਂ ਹਜ਼ਾਰਾਂ ਏਕੜ ਦੇ ਹਿਸਾਬ ਨਾਲ। ਹਾਂ ਜ਼ੈਲ ਤੇ ਮਿਲਦੀ ਉਹਨੂੰ ਪੂਰਾ ਜ਼ੈਲ ਦੇਖੋ ਨਾ, ਜਦੋਂ ਇੱਕ ਠਾਣਾ ਹੈ ਉਹਦੀ ਇੱਕ ਜ਼ੈਲ ਹੈ, ਜ਼ੈਲ ਸਬਜ਼ਪੁਰੀ ਸ਼ੁਰੂ ਹੁੰਦੀ ਹੈ ਤੇ ਨਾਲ ਤੱਕ ਚੱਲਦੀ ਹੈ। ਇੱਕ ਜ਼ੈਲ ਹੈ, ਇੱਕ ਜ਼ੈਲ ਚੱਲਦੀ ਹੈ। ਇਹ ਜ਼ੈਲ ਪਿੰਡਾਂ ਦੇ ਪਿੰਡ ਜ਼ਮੀਨ ਇਹ ਜੋ ਸਭ ਕੋਈ ਇੱਕ ਹੱਦ ਮੁਕਰਰ ਹੈ ਕਿ ਜ਼ਮੀਨ ਮੇਰੇ ਖਿਆਲ 'ਚ 200 ਕਿੱਲੇ ਤੋਂ ਜ਼ਿਆਦਾ ਹੈ ਕਿ ਹਾਂ ਐਸਾ ਦੀ ਕੋਈ ਕੁਆਂਟੀਟੀ ਹੈ? ਬਹੁਤ ਜ਼ਿਆਦਾ ਜ਼ਮੀਨ ਨਹੀਂ, ਬਹੁਤ ਹੀ ਜ਼ਿਆਦਾ ਸਾਡੇ ਦੱਸਣੇ ਨੇ ਬਜ਼ੁਰਗ ਕਿ ਜ਼ਮੀਨ ਤੇ ਬਹੁਤ ਹੀ ਜ਼ਿਆਦਾ ਹੈ। ਹਾਂਜੀ ਸਮਝੋ ਕੋ ਅਨਲਿਮਿਟ ਬਹੁਤ ਜ਼ਿਆਦਾ ਹੈ। ਇਸ ਵਕਤ ਚੌਧਰੀ ਸਾਹਿਬ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ ਇਸ ਟਾਈਮ? ਇੱਥੇ ਸਾਹਿਬ ਮੇਰੇ ਕੋਲ ਹੁਣ ਤਕਰੀਬਨ ਜ਼ਮੀਨ ਦੇ ਮੇਰੇ ਵਾਲ ਸਾਹਿਬ ਨੇ ਉਧਰੋਂ ਹੀ ਆਏ ਨੇ ਨਾ, ਜਦੋਂ ਦਾਦਾ ਸਾਹਿਬ ਕੋਲ ਸਾਡੀ ਪੜਦਾਦਾ ਨੂੰ ਸਾਡੀ ਅਲਾਟਮੈਂਟ ਹੋਈ ਸੀ ਜੀ ਜੀ ਉਹਦੇ ਵਿੱਚੋਂ ਮੈਨੂੰ ਸਾਨੂੰ ਮਿਲੀ ਹੈ 24 ਏਕੜ। 24 ਏਕੜ 100 ਏਕੜ ਮਿਲੀ ਸੀ ਉਹਨਾਂ ਨੂੰ ਚੌਧਰੀ ਨੂਰਦੀਨ ਨੂੰ, ਅੱਛਾ ਜਦੋਂ ਇੰਡੀਆ ਚੋਂ ਪਾਕਿਸਤਾਨ ਨੂੰ ਆਏ ਨੇ, ਤੁਹਾਡੇ ਜਿਹੜੀ ਜ਼ਫਰਵਾਲ ਸਾਨੂੰ ਲਾਟ ਵਾਲਦ ਹੋਈ ਹੈ। ਸਾਹਿਬ ਦੇ ਦਾਦਾ ਜੀ ਜਿਹੜੇ ਹਨ। ਵਾਲ ਸਾਹਿਬ ਦੇ ਦਾਦਾ ਜੀ ਹਨ ਜੀ ਜੀ ਉਹਨਾਂ ਨੂੰ 100 ਏਕੜ ਮਿਲੀ ਹੈ ਤੇ ਉਸ 100 ਏਕੜ 'ਚ ਸਾਨੂੰ ਮਿਲੀ 24 ਏਕੜ। ਅੱਛਾ ਉਹਨਾਂ ਦੇ ਵਿੱਚੋਂ ਤੁਹਾਨੂੰ ਹਾਂ ਉਹਦੇ ਵਿੱਚੋਂ 8 ਕਿੱਲੇ ਫੁੱਫੋ ਮੇਰੀ 'ਚ ਚਲਾ ਗਈ, ਜੀ ਜੀ 16 ਕਿੱਲੇ ਮੇਰੇ ਕੋਲ ਬਚ ਗਈ।
ਠੀਕ ਹੈ। ਤੇ ਇਹ ਜਿਹੜੀ ਜ਼ਮੀਨ ਸਾਨੂੰ ਕੋਲ ਨਾਲ ਹੈ, ਹਾਂਜੀ ਇਹ ਜ਼ਮੀਨ ਕੋਲ ਸੈਂਟਰ ਗੌਰਮੈਂਟ ਅਸੀਂ ਲੈ ਲਈ ਦੀ ਹੈ, ਅੱਛਾ ਖਰੀਦੀ ਦੀ ਹੈ ਦਾਦਾ ਬੂ ਨੇ, ਵਾਲ ਸਾਹਿਬ ਨੇ। ਤੇ ਇਹ ਜ਼ਮੀਨ ਚੋਂ ਸਭ ਇਸ ਤਰ੍ਹਾਂ ਹੀ ਕਿ ਜ਼ਮੀਨ ਜਿਹੜੀ ਨਹਨਾਲ ਵਾਲੀ ਜ਼ਮੀਨਾਂ ਨੇ ਬੇਸਿਕਲੀ ਹਾਂਜੀ ਇਹ ਖਰੀਦਣੀ ਕੀ ਸੀ, ਇਹ ਕਿਸੇ ਗਰੀਬ ਦੀ ਦੁਆ ਨਾਲ, ਵਾਲ ਸਾਹਿਬ ਦੇ ਡੇਰੇਦਾਰੀ ਦੀ ਵਜ੍ਹਾ ਨਾਲ, ਕੋਈ ਗਰੀਬ ਮਸਕੀਨ ਖਾਣਾ ਖਾ ਕੇ ਜਾਂਦੇ ਸਨ, ਹਾਂਜੀ ਉਹਨਾਂ ਦੀ ਦੁਆ ਦੀ ਵਜ੍ਹਾ ਨਾਲ ਜਿਹੜੀ ਜ਼ਮੀਨ ਨਹਨਾਲ ਵਾਲੀ ਹੈ ਨਾ, ਇਹ ਸਾਨੂੰ ਉਹਨਾਂ ਦੀ ਦੁਆ ਦੀ ਵਜ੍ਹਾ ਨਾਲ ਮਿਲੀ ਦੀ ਹੈ। ਅੱਛਾ ਇਹ ਖਰੀਦਣੀ ਕਿਉਂਕਿ ਵਾਲ ਸਾਹਿਬ ਉਹਨੂੰ ਵਿਹਲੇ ਚੌਰੀਆਂ ਦੇ ਪੁੱਤਰ ਹਨ, ਕੰਮ ਤੇ ਕੋਈ ਕੀਤਾ ਨਹੀਂ। ਹਾਂਜੀ ਦਾਦਾ ਜੀ ਹਨ, ਉਹਨਾਂ ਵੀ ਕੰਮ ਆਪਣੀ ਮਰਜ਼ੀ ਨਾਲ ਇੱਥੇ ਕੀ ਕਰਨੇ ਹਨ। ਤੇ ਇਹ ਅੱਲਾਹ ਤਾਲਾ ਦੀ ਜ਼ਾਤ ਦੀ ਰਹਿਮਤ ਹੈ, ਕੋੜੇ ਕੋ ਲੋਕ ਖਾਣਾ ਖਾ ਕੇ ਜਾਂਦੇ ਸਨ, ਹਾਂਜੀ ਉਹਨਾਂ 'ਚੋਂ ਕਿਸੇ ਨੇ ਦੁਆ ਦਿੱਤੀ, ਹਾਂਜੀ ਕਿਸੇ ਦੀ ਦੁਆ ਕਬੂਲ ਹੋਈ, ਕਿਉਂਕਿ ਵਾਲ ਸਾਹਿਬ ਨੇ ਕਿਸੇ ਬੰਦੇ ਨੂੰ ਖਾਣਾ ਖਾਣ ਤੋਂ ਬਗੈਰ ਨਹੀਂ ਜਾਣ ਦਿੱਤਾ। ਜਾਣ ਨਹੀਂ ਦਿੱਤਾ। ਇਹ ਆਪਣੇ ਘਰ ਤੁਹਾਡੇ ਤੋਂ। ਉਹਨਾਂ ਦੇ ਡੇਰੇ ਦੀ ਇਹ ਉਹਨਾਂ ਦੀ ਦੁਆ, ਕਿਸੇ ਗਰੀਬ ਦੀ ਦੁਆ ਨਾਲ ਸਾਨੂੰ ਚੋ ਸਭ ਇੱਥੇ ਹੈ ਕਿੰਨੀ ਜ਼ਮੀਨ ਜਿਹੜੀ? ਅੱਛਾ ਸਭ ਮੇਰੇ ਕੋਲ ਜ਼ਮੀਨ ਇੱਥੇ ਬਚ ਗਈ ਤਕਰੀਬਨ 15 ਏਕੜ। 15 ਏਕੜ ਇੱਥੇ ਹੈ, ਆਪਾਂ ਤਾਂ 16 ਏਕੜ ਇੱਥੇ, 16 ਏਕੜ ਉੱਥੇ ਹੈ, 16 ਏਕੜ ਉੱਥੇ। ਤਕਰੀਬਨ 30 ਏਕੜ, ਮੈਂ 30 ਏਕੜ, 30 32 ਤਕਰੀਬਨ 30 32 ਦੇ ਰਾਉਂਡ ਮੇਰੀ ਜ਼ਮੀਨ ਜਿਹੜੀ ਹੈ ਤੇ ਮਾਸ਼ਾਅੱਲਾ ਜ਼ਮੀਨ ਤੁਹਾਡੀ ਜੀ ਸਾਰੀ ਕੇ ਅਵਲ ਨੰਬਰ ਦੀ ਜ਼ਮੀਨ ਹੈ ਤੁਹਾਡੀ ਸਾਰੀ ਕੇ। ਤੇ ਸਭ ਬੜੀ ਇਹ ਸਭ ਮੇਰਾ ਪਿੰਡ ਹੈ ਨਹਨਾਲ, ਇਹ ਮੇਰਾ ਪਿੰਡ ਹੈ ਬਿਲਕੁਲ, ਇਹ ਬਿਲਕੁਲ ਹੀ ਉਹਦੇ ਨਾਲ ਜ਼ਮੀਨ ਹੈ ਮੇਰੀ ਬਿਲਕੁਲ। ਇਹ ਸਮੇਂ ਕੋ ਆਉਣ ਵਾਲੇ 10 ਸਾਲ ਤੱਕ ਸਾਰੀ ਕਮਰਸ਼ੀਅਲ ਹੈ। ਕਮਰਸ਼ੀਅਲ ਹੈ ਜੀ ਸਾਰੀ ਬਿਲਕੁਲ। ਅੱਲਾਹ ਤਾਲਾ ਦੀ ਜ਼ਾਤ ਨੇ ਬਹੁਤ ਹੀ ਜ਼ਿਆਦਾ ਦਿੱਤਾ ਹੈ, ਇਨਸ਼ਾਅੱਲਾ ਜੀ। ਅੱਲਾਹ ਪਾਕ ਬਹੁਤ ਜ਼ਿਆਦਾ ਕਮੀਆਂ ਜਿਹਨੂੰ ਬੰਦਾ ਆਪਣਾ ਮੁਲਕ ਛੱਡ ਕੇ ਆਉਂਦਾ, ਆਪਣਾ ਘਰ ਛੱਡ ਕੇ ਆਉਂਦਾ, ਕੋਲ ਤੇ ਬਰਤਨ ਵੀ ਨਹੀਂ ਹੁੰਦਾ ਬੰਦੇ ਦੇ ਕੋਲ। ਹਾਂਜੀ ਹਾਂਜੀ ਤੇ ਜਿਸ ਬਰਤਨ ਦੇ ਵਿੱਚ ਬੰਦਾ ਕੋਈ ਪਕਾ ਕੇ ਬੰਦਾ ਕੋਈ ਚੀਜ਼ ਖਾ ਲੇ, ਤੇ ਫਿਰ ਆ ਕੇ ਦੁਬਾਰਾ ਉਸ ਘਰ ਨੂੰ ਦੁਬਾਰਾ ਘਰ ਬਣਾਉਣਾ, ਫਿਰ ਦੁਬਾਰਾ ਆ ਕੇ ਸਟੈਂਡ ਹੋਣਾ, ਇਹ ਅੱਲਾਹ ਤਾਲਾ ਦੀ ਜ਼ਾਤ ਦੀ ਰਹਿਮਤ ਹੈ। ਕੋ ਉਹ ਉਮੀਦਾਂ ਨਹੀਂ ਜੋ ਮੇਰੇ ਰੱਬ ਨੇ ਸਾਨੂੰ ਤਾਂ ਕੀਤਾ। ਜ਼ਬਰਦਸਤ ਜ਼ਬਰਦਸਤ। ਤੇ ਮਾਂ ਦੀ ਦੁਆ ਨਾਲ, ਗਰੀਬਾਂ ਮਸਕੀਨਾਂ ਦੀ ਦੁਆ ਨਾਲ ਮਾੜਾ ਵਕਤ ਇਨਸਾਨ ਤੇ ਜ਼ਿੰਦਗੀ 'ਚ ਆਉਂਦਾ ਹੈ। ਉਹਦੇ ਆਉਣ ਦੇ ਨਾਤੇ ਇਹ ਨਹੀਂ ਕਿ ਇਨਸਾਨ ਦੇ ਹਾਲਾਤ ਬੰਦਾ ਹੀ ਮਾੜਾ ਹੋ ਗਿਆ ਹੈ, ਹਾਲਾਤ ਮਾੜੇ ਹੋਣ ਨਾਲ ਬੰਦਾ ਨਹੀਂ ਮਾੜਾ ਹੁੰਦਾ। ਹਾਂਜੀ ਉਹ ਅਗਰ ਬੰਦਾ ਆਪਣੇ ਹਾਲਾਤਾਂ ਦੇ ਸਾਬਤ ਕਦਮ ਰਹਿੰਦਾ ਹੈ, ਅੱਲਾਹ ਤਾਲਾ ਦਿਨ ਬ ਦਿਨ ਉਹਦੀ ਜ਼ਿੰਦਗੀ ਦੇ ਹਾਲਾਤ ਅਗਰ ਜੋ ਚਾਹੁੰਦਾ ਹੈ, ਅੱਲਾਹ ਤਾਲਾ ਜ਼ਾਤ ਉਹਨੂੰ ਤਾਂ ਕਰ ਦਿੰਦੀ ਹੈ। ਚੋ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਬੰਦੇ ਦੇ ਹਾਲਾਤ ਜਿਹੜੇ ਨੇ ਉਹ ਤੰਗ ਨਹੀਂ ਕਰਦੇ, ਬੰਦੇ ਦੇ ਖਿਆਲਾਤ ਤੰਗ ਕਰਦੇ ਨੇ। ਬਿਲਕੁਲ ਕਿ ਬਿਲਕੁਲ ਬੰਦੇ ਦੇ ਖਿਆਲਾਤ ਚੇਂਜ ਹੋ ਜਾਂਦੇ ਨੇ, ਹਾਲਾਤ ਬੰਦੇ ਨੂੰ ਤੰਗ ਨਹੀਂ ਕਰਦੇ। ਨਹੀਂ ਕਰਦੇ। ਚੋ ਸਾਹਿਬ ਇਸ ਵਕਤ ਮਾਲ ਡੰਗਰ ਤੁਹਾਡੇ ਕੋਲ ਕਿੰਨਾ ਹੈ? ਜੋ ਸਭ ਇਹ ਮਾਲ ਡੰਗਰ ਹੈ ਆਪਣੀ ਇੱਕ ਆਪਣੇ ਘਰ ਤੇ ਰੌਣਕ ਬਾਰਡਰ ਲੈਣਾ ਨਾ, ਹਾਂਜੀ ਤੇ ਮਾਲ ਜ਼ਿਆਦਾ ਰੱਖ ਨਹੀਂ ਸਕਦੇ, ਹਾਂਜੀ ਡਰੀ ਦਾ ਕਿ ਕੀ ਪਤਾ ਕਿਹੜੇ ਟਾਈਮ ਮਟਰ ਦਾ ਫੈਰ ਹੋ ਜਾਂਦਾ, ਉਹਦੀ ਵਜ੍ਹਾ ਪਰੇਸ਼ਾਨੀ ਦੀ ਵਜ੍ਹਾ ਨਾਲ ਅਸੀਂ ਇੱਥੇ ਕੋਈ ਜ਼ਿਆਦਾ ਬਿਜ਼ਨਸ ਵੀ ਨਹੀਂ ਕਰ ਸਕਦੇ। ਤੇ ਬਾਰਡਰ ਦੀ ਮਟਰ ਦੀ ਅਸੀਂ ਰੇਂਜ 'ਚ ਬੈਠੇ ਜੀ ਆ, ਤੇ ਉਹ ਡੇਰੇ ਜਾਂ ਘਰ ਉਹ ਇਨਸ਼ਾਅੱਲਾ ਵਕਤ ਦੇ ਨਾਲ ਨਾਲ ਹੋਰ ਬਿਹਤਰ ਉਹ ਕਰਾਂਗੇ ਇਨਸ਼ਾਅੱਲਾ। ਇਨਸ਼ਾਅੱਲਾ ਜੀ। ਹਾਲਾਤ ਬਿਹਤਰ ਹੁੰਦੇ ਨੇ ਬਾਰਡਰ ਦੇ, ਤੇ ਇਨਸ਼ਾਅੱਲਾ ਬਾਰਡਰ 'ਤੇ ਬੜਾ ਸਕੂਨ ਹੈ। ਸਿਰਫ ਇੱਕ ਹੀ ਬਾਰਡਰ ਸਾਨੂੰ ਮਸਲਾ ਨਵੀਂ ਸਾਹਿਬ, ਹਾਂਜੀ ਸਿਰਫ ਜਿਹੜਾ ਉਹ ਫਾਇਰਿੰਗ ਦਾ ਮਸਲਾ ਹੈ। ਪਹਿਲੇ ਮਟਰ ਨਹੀਂ ਚੱਲਦੀ ਸੀ, ਹਾਂਜੀ ਤੇ ਕੋਈ ਏਡਾ ਮਸਲਾ ਨਹੀਂ, ਇਹ ਹੁਣ ਕੋਈ 2-4 ਸਾਲ ਤੋਂ ਮਟਰ ਚੱਲ ਰਹੀ ਆ। ਪਹਿਲੇ ਕੋਈ ਨਾ ਡਿਸਟਰਬ ਆ, ਕਹਿੰਦਾ ਮਤਲਬ ਹੈ ਕਿ ਪਹਿਲੇ ਛੋਟੀ ਗੰਨ ਦਾ ਫੈਲ ਸੀ, ਹੁਣ ਵੱਡੀ ਗੰਨ ਦਾ ਆਹ ਫੈਲ ਹੋ ਛੋਟੀ ਗੱਲ ਹੈ ਕਿ ਸਾਨੂੰ ਮਸਲਾ ਨਹੀਂ, ਸੇਫ ਹਾਂ, ਕੋਈ ਨੁਕਸਾਨ ਜ਼ਿਆਦਾ ਨਹੀਂ। ਲੇਕਿਨ ਇਹ ਮਟਰ ਦਾ ਹੁਣ ਚੱਲਦੀ ਪਈ, ਇਹਦੇ ਨਾਲ ਜ਼ਿਆਦਾ ਜਾਨਵਰਾਂ ਦਾ ਨੁਕਸਾਨ ਹੋ ਰਿਹਾ ਹੈ, ਆਮ ਜਿਹੜੇ ਦਿਹਾਤੀ ਲੋਕ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਤੇ ਦੋਨਾਂ ਪਾਸੇ, ਉਸ ਪਾਸੇ ਵੀ ਜਿਹੜਾ ਆਮ ਕਿਸਾਨ ਹੈ ਫਿਰ ਉਹਦਾ ਉਸ ਟਾਈਮ ਨੁਕਸਾਨ ਚੋ ਸਭ ਕੀ ਹੋ ਕਰਦੇ ਰਿਹਾ। ਜਦੋਂ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ? ਇਸ ਤਰ੍ਹਾਂ ਹੱਸਦਾ ਵਸਦਾ ਘਰ ਛੱਡ ਕੇ ਫਿਰ ਕਿੱਥੇ ਜਾਂਦੇ ਹੋ? ਫਿਰ ਸਰ ਕੀ ਫਿਰ ਕਰਦੇ? ਇਹ ਕਿ ਬੱਚਿਆਂ ਨੂੰ ਪਿੱਛੇ ਉਹ ਰਿਸ਼ਤੇਦਾਰਾਂ ਨੂੰ ਛੱਡ ਆਈਦਾ, ਅੱਛਾ ਜਿਹੜੇ ਕੋਈ ਇਹਨਾਂ ਦੇ ਨਾਨਕੇ ਨੇ ਉੱਥੇ ਛੱਡ ਆਈਦਾ। ਜਿੱਥੇ ਵੀ ਕੋਈ ਹਾਂ ਮਫੂਜ਼ ਜਿੱਥੇ ਕੋਈ ਮਫੂਜ਼ ਆ ਉਹ ਟਾਈਮ ਮਿਲ ਜੇ ਹਾਂਜੀ। ਇਹਨਾਂ ਨੂੰ ਉੱਥੇ ਛੱਡ ਆਈਦਾ। ਆਪ ਅਸੀਂ ਮੈਂ ਤੇ ਵਾਲਦਾ ਮੇਰੀ ਕਦੇ ਚੋ ਸਭ ਉੱਥੇ ਐਸਾ ਅਸੀਂ ਆਪਣੇ ਘਰ ਅੰਡਰਗਰਾਉਂਡ ਹੋ ਜਾਂਦੇ ਹਾਂ। ਅੱਛਾ ਕਦੇ ਐਸਾ ਵੀ ਹੋਇਆ ਕਿ ਉਸ ਫਾਇਰਿੰਗ ਦੇ ਨਾਲ ਇਸ ਪਿੰਡ ਵਿੱਚ ਜਾਂ ਆਲੇ ਦੁਆਲੇ ਦੇ ਕਿਸੇ ਪਿੰਡ ਵਿੱਚ ਕੋਈ ਨੁਕਸਾਨ ਹੋਇਆ ਹੈ? ਸਾਰਾ ਸਕਰੋੜੀ ਪਿੰਡ ਨਾਲ ਹਾਂਜੀ ਇੱਥੇ ਡੈਥਾਂ ਹੋਈਆਂ ਹਨ, ਕੋਈ 2-3 ਇੰਜਰਡ ਹੋਏ ਹਨ। ਅੱਛਾ ਇੱਕ ਦੋ ਬੱਚਾ ਸੀ ਉਹਦੀ ਲੱਤ ਕੱਟੀ ਗਈ, ਇੱਕ ਬੱਚਾ ਸ਼ਹੀਦ ਹੋਇਆ, ਇੱਕ ਸਾਡੀ ਭੈਣ ਸੀ, ਸਾਡੇ ਦੋਸਤ ਨੇ ਬੜੇ ਕਰੀਬੀ, ਉਹਨਾਂ ਦੀ ਸਿਸਟਰ ਸੀ, ਉਹ ਸ਼ਹੀਦ ਹੋਈ। ਤੇ ਸਕਰੋੜੀ ਸਾਡੇ ਇੱਕ ਰਿਸ਼ਤੇਦਾਰ ਹਨ, ਹਾਂਜੀ ਸੂਜਨ ਪਿੰਡ, ਹਾਂਜੀ ਬਾਰਡਰਸ ਪਿੰਡ ਆ ਸੂਜਨ ਆ, ਜੀ ਜੀ ਉਸ ਪਿੰਡ ਵੀ ਇੱਕ ਸਾਡੀ ਰਿਸ਼ਤੇ ਦੀ ਭੈਣ ਹੀ ਲੱਗਦੀ ਹੈ, ਠੀਕ ਹੈ ਉਹ ਵੀ ਸ਼ਹੀਦ ਹੋਏ ਹਨ। ਬੜਾ ਨੁਕਸਾਨ ਬਾਰਡਰ ਤੋਂ ਹੋਇਆ। ਉਸ ਤੋਂ ਬਾਅਦ ਮਤਲਬ ਜੀ ਨੇ ਪੈਸਾ ਦਾ ਨੁਕਸਾਨ ਤਾਂ ਪੂਰਾ ਹੋ ਜਾਂਦਾ ਹੈ, ਲੇਕਿਨ ਜਿਹੜੇ ਫੈਮਿਲੀ ਦਾ ਨੁਕਸਾਨ ਹੋਇਆ ਹੈ, ਉਹ ਸਾਰੀ ਉਮਰ ਨਹੀਂ ਪੂਰਾ ਹੋ ਸਕਦਾ। ਪੂਰਾ ਨਹੀਂ ਹੋ ਸਕਦਾ। ਜ਼ਬਰਦਸਤ, ਬੜੀ ਅੱਛੀ ਗੱਲ ਤੁਸੀਂ ਕੀਤੀ ਜੀ। ਇਹ ਜੋ ਸਭ ਜਿਹੜੇ ਸਾਡੇ ਦੋਸਤ ਸਾਨੂੰ ਬਾਹਰ ਦੇਖ ਰਹੇ ਨੇ, ਆਊਟ ਕੰਟਰੀ ਦੇ, ਆਪਣੇ ਜਿਹੜੇ ਇਲਾਕੇ ਦੇ ਨੇ ਜਾਂ ਆਪਣੇ ਸਾਡੇ ਇਸ ਮਾਹੌਲ ਦੇ ਨੇ, ਖਾਓ ਦੂਸਰੇ ਮੁਲਕ ਦੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰ ਮੈਸੇਜ ਉਹਨਾਂ ਨੂੰ ਇਹੀ ਦੇਣਾ ਚਾਹੁੰਦਾ ਕਿ ਜਿੱਥੇ ਵੀ ਰਹੋ, ਜਿਸ ਜਗ੍ਹਾ 'ਤੇ ਵੀ ਜ਼ਿੰਦਗੀ ਗੁਜ਼ਾਰ ਦਿਓ, ਬਾਹਰ ਗੁਜ਼ਾਰ ਦਿਓ, ਆਪਣੇ ਪਿੰਡ ਗੁਜ਼ਾਰ ਦਿਓ, ਕਦੇ ਕਿਸੇ ਬੰਦੇ ਨਾਲ ਧੋਖਾ ਨਾ ਕਰੋ। ਜ਼ਬਰਦਸਤ, ਉਹ ਧੋਖਾ ਕਰਨ ਨਾਲ ਆਪਣੇ ਮੁਲਕ ਦੀ ਬਦਨਾਮੀ, ਆਪਣੇ ਪਿੰਡ ਦੀ ਬਦਨਾਮੀ, ਆਪਣੇ ਖਾਨਦਾਨ ਦੀ ਬਦਨਾਮੀ ਜ਼ਿੰਦਗੀ 'ਚ। ਤੇ ਉਸ ਧੋਖੇ ਨਾਲ ਕਦੇ ਵੀ ਕਿਸੇ ਨਾਲ ਤੁਸੀਂ ਧੋਖਾ ਕਰੋਗੇ, ਉਸ ਪੈਸੇ ਨਾਲ ਕਦੇ ਵੀ ਜ਼ਿੰਦਗੀ 'ਚ ਤੁਸੀਂ ਕਾਮਯਾਬ ਨਹੀਂ ਹੋਵੋਗੇ। ਉਸ ਪੈਸੇ ਨਾਲ ਤੁਹਾਡਾ ਲਾਸ ਹੀ ਲਾਸ ਹੈ, ਤੁਹਾਡਾ ਨੁਕਸਾਨ ਹੀ ਹੋਣਾ ਹੈ। ਲਿਹਾਜ਼ਾ ਮੇਰਾ ਉਹਨਾਂ ਵਾਸਤੇ ਮੈਸੇਜ ਇਹੀ ਹੈ ਕਿ ਇਮਾਨਦਾਰੀ ਨਾਲ, ਅਗਰ ਥੋੜ੍ਹੇ ਪੈਸੇ ਵੀ ਮਿਲਦੇ ਨੇ, ਉਹ ਇਮਾਨਦਾਰੀ ਦੇ ਪੈਸੇ ਆਪਣੇ ਘਰ ਦੇ, ਆਪਣੇ ਬੱਚਿਆਂ ਨੂੰ, ਆਪਣੀ ਫੈਮਿਲੀ ਨੂੰ ਸਪੋਰਟ ਕਰੋ। ਉਹ ਇਮਾਨਦਾਰੀ ਦੇ ਬੱਚਿਆਂ ਨਾਲ ਜਿਹੜੇ ਇਮਾਨਦਾਰੀ ਦੇ ਪੈਸੇ ਨੇ,
ਉਹਨਾਂ ਨਾਲ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਅੱਛਾ ਮੁਸਤਕਬਲ ਅੱਲਾਹ ਤਾਲਾ ਦੀ ਜ਼ਾਤ ਅੱਛਾ ਮੁਸਤਕਬਲ ਦੇਗੀ, ਕਿਉਂਕਿ ਇਮਾਨਦਾਰੀ 'ਚ ਬਰਕਤਾਂ ਨੇ। ਜ਼ਬਰਦਸਤ, ਬੜੀ ਅੱਛੀ ਜਿਹੜੇ ਗੱਲ ਲੋਕ ਆਪਣਾ ਇਮਾਨਦਾਰੀ ਨਾਲ ਰਿਜ਼ਕ ਕਮਾਉਂਦੇ ਨੇ ਉਹਨਾਂ 'ਚ ਬਰਕਤਾਂ ਨੇ, ਉਹਨਾਂ ਨੂੰ ਸਕੂਨ ਹੈ। ਜਿੱਥੇ ਵੀ ਰਹੋ ਇੱਕ ਸ਼ਾਨ ਨਾਲ ਰਹੋ, ਆਪਣੇ ਲੈਵਲ ਨਾਲ ਰਹੋ, ਅੱਛੀ ਜ਼ਿੰਦਗੀ ਗੁਜ਼ਾਰੋ। ਇਹ ਪਿੰਡ ਰਹਿੰਦੇ ਆ, ਬੜੇ ਖੁਸ਼ ਹਾਂ ਅਸੀਂ ਬਾਰਡਰ ਤੇ, ਸਾਨੂੰ ਇੱਥੇ ਬੜਾ ਸਕੂਨ ਹੈ, ਬੜੀਆਂ ਫੈਸਿਲਿਟੀਆਂ ਨੇ, ਮੌਜਾਂ ਨੇ, ਕੋਈ ਪਰੇਸ਼ਾਨੀ ਨਹੀਂ, ਠੀਕ ਹੈ। ਕੋਈ ਪਰੇਸ਼ਾਨੀ ਨਹੀਂ, ਖੁਸ਼ ਹਾਂ ਸਭ ਇਹਦੇ ਨਾਲੋਂ ਦੀ ਕੋਈ ਦਰਿਆ ਵੀ ਜਾਂਦਾ ਕੋਈ ਨਾਲਾ ਕੋਈ? ਸਾਰੇ ਸਾਡੇ ਕੋਲ ਨਿਕਲਦਾ ਬਸੰਤਰ, ਹਾਂਜੀ ਬਿਲਕੁਲ ਸਾਡੇ ਪਿੰਡ ਦੇ ਨਾਲ ਹੀ ਬਿਲਕੁਲ ਹੈ, ਹਾਂਜੀ। 0 ਕਿਲੋਮੀਟਰ ਹੈ। ਤੁਹਾਡੇ ਪਿੰਡ ਜਿਹੜਾ ਇੱਕ ਉਹ ਨਾਲਾ ਗੁਜ਼ਰਦਾ ਹੈ, ਹਾਂਜੀ ਇਹ ਇੰਡੀਆ ਦਾ ਇੱਕ ਪਿੰਡ ਹੈ ਕਿ ਸੁਖਮੋਰ ਦੇ ਪੁੱਲ ਦੀ ਗੁਜ਼ਰ ਕੇ ਆਉਂਦਾ ਪਿਆ, ਇਹ ਬਿਲਕੁਲ ਬਿਲਕੁਲ। ਤੇ ਅਸੀਂ ਜਰਾ ਚਾਹੁੰਦੇ ਹਾਂ ਕਿ ਉਸ ਪੁੱਲ ਦੇ ਬਾਰੇ 'ਚ ਵੀ ਥੋੜੀ ਜਿਹੀ ਅਸੀਂ ਤੁਹਾਡੇ ਨਾਲ ਗੁਫ਼ਤਗੂ ਕਰੀਏ। ਸਾਨੂੰ ਤੁਸੀਂ ਪੁੱਲ ਦੇ ਬਾਰੇ 'ਚ ਬਰੀਫ ਕਰੋ ਕਿ ਉਹਨੂੰ ਤਕਰੀਬਨ ਕਿੰਨੀ ਕੁ ਦੇਰ ਪਹਿਲੇ ਤੋਂ ਬਣਿਆ ਹੈ? ਸਾਹਿਬ ਇਹ ਤੇ ਜਿਹੜਾ ਪੁਲ ਹੈ ਨਾ, ਹਾਂਜੀ, ਇਹ ਇਸ ਵਕਤ ਤੇ ਟੁੱਟ ਫੁੱਟ ਦਾ ਸ਼ਿਕਾਰ ਹੈ, ਟੁੱਟ ਗਿਆ ਹੈ, ਉਹਦੇ ਤੋਂ ਆਮਦੋਰਫਤ ਨਹੀਂ ਹੋ ਰਹੀ, ਤੇ ਤੁਹਾਡਾ ਇਹਦੇ ਬਾਰੇ 'ਚ ਕੀ ਖਿਆਲ ਹੈ ਕਿ ਕਿੰਨੀ ਦੇਰ ਪਹਿਲੇ ਬਣਿਆ ਸੀ ਔਰ ਇਸ ਵਕਤ ਇਹ ਕੀ ਹੋਣਾ ਚਾਹੀਦਾ ਇੱਥੇ? ਸਾਰੇ ਟ੍ਰੈਫਿਕ ਕਿੱਥੇ ਜਾਂਦੀ ਰਹੀ ਹੈ ਗੁਜ਼ਰ? ਇਹ ਸਾਰੇ ਪਾਕਿਸਤਾਨ ਨਵੀਸਾ ਜਿਹੜਾ ਪੁਲ ਹੈ ਨਾ, ਇਹ ਸਾਡੇ ਬਜ਼ੁਰਗਾਂ ਤੋਂ ਪਾਕਿਸਤਾਨ ਬਣਨ ਤੋਂ ਮਸਲਾ ਕਿਉਂਕਿ ਦਾਦਾ ਬੂ ਜਿਹੜੇ ਚੌਧਰੀ ਨੂਰਦੀਨ ਹਾਂ, ਦਾਦਾ ਬੂ ਨਸਰਦੀਨ ਹੈ, ਚੌਧਰੀ ਨਸਰਦੀਨ, ਉਹ ਤੇ ਮਸਲਾ ਉਹਨਾਂ ਦੇ ਰਿਸ਼ਤੇਦਾਰ ਪਿੰਡਾਂ 'ਚ ਜਿਹੜੇ ਨਾਲ ਬਾਰਡਰ ਤੇ ਪਿੰਡ ਨੇ, ਬਤਾਰ, ਨੰਗਾ ਮਾਜਰਾ, ਇਹ ਸਾਮਦੂ, ਇਹ ਜਿੰਨੇ ਪਿੰਡ ਨੇ, ਇਹ ਸਾਰੇ ਪਿੰਡਾਂ ਦੇ ਸਾਡੇ ਇੱਧਰ ਲੋਕ ਰਿਸ਼ਤੇਦਾਰ ਹਨ ਇੱਕ ਦੂਸਰੇ ਦੇ, ਇਹ ਲੋਕ ਆਉਂਦੇ ਜਾਂਦੇ ਹਨ। ਇਹ ਪੁਲ ਜਿਹੜਾ ਨਾ ਤਕਰੀਬਨ ਇਹ ਅੰਗਰੇਜ਼ ਦੇ ਦੌਰ ਦਾ ਬਣਿਆ ਹੁੰਦਾ, ਤੇ ਇਹ ਬੜਾ ਅੱਛਾ ਹੈ ਕਿ ਨੌ ਜ਼ਿਲ੍ਹਾ ਨੂੰ ਟੱਚ ਕਰਦਾ ਸੀ, ਜ਼ਿਲ੍ਹਾ ਨਾਰਵਾਲ ਨੂੰ, ਤੇ ਉਦੋਂ ਜ਼ਿਲ੍ਹਾ ਪਹਿਲੇ ਸਾਬ ਡੇਕੀ ਸੀ, ਬਾਅਦ 'ਚ ਜ਼ਿਲ੍ਹਾ ਨਾਰਵਾਲ ਬਣਿਆ। ਫਿਰ ਇਹ ਜੋ ਇਲਾਕਾ ਸਾਡਾ ਦਰਮਾਨ ਏਰੀਆ, ਜੋ ਸਾਰਾ ਇਲਾਕਾ ਹੈ ਬਾਰਡਰ ਲੈਣ ਦਾ, ਇਹ ਬਾਰਡਰ ਨੂੰ ਟੱਚ ਕਰਦਾ ਸੀ, ਤੇ ਉਹਦੀ ਵਜ੍ਹਾ ਨਾਲ ਬੜਾ ਲਾਸ ਹੋਇਆ ਜਿਹੜਾ ਪਿਛਲੇ 2-3 ਸਾਲ ਤੋਂ ਹੋਇਆ, ਗਿਰ ਗਿਆ। ਤੇ ਬਹੁਤ ਹੀ ਬੜਾ ਪੁਲ ਸੀ, ਜਿਹਦੀ ਸਮਝੋ ਕੋ ਅੱਜ ਦੇ ਦੌਰ 'ਚ ਉਹ ਪੁਲ ਬਣਾਉਣਾ ਹੀ ਨਾਮੁਮਕਿਨ ਹੈ। ਕਿਸ ਡਿਜ਼ਾਈਨਿੰਗ ਨਾਲ ਉਹ ਇਸ ਡਿਜ਼ਾਈਨਿੰਗ ਨਾਲ, ਮੁਗਲੇ ਡਿਜ਼ਾਈਨਿੰਗ ਨਾਲ ਬਣਿਆ ਦਾ ਸੀ, ਛੋਟੀ ਹੱਟ ਨਾਲ ਹੈ, ਬੜਾ ਖੂਬਸੂਰਤ ਸੀ, ਬੜਾ ਮਜ਼ਬੂਤ ਸੀ, ਲੇਕਿਨ ਉਹਦੀ ਬੁਨਿਆਦ ਕੋਈ 400 ਸਾਲ 200 ਸਾਲ 400 ਸਾਲ ਬੱਲਾ ਆਲਮ ਉਹਦਾ ਅਨਲਿਮਿਟਡ, ਸਾਨੂੰ ਉਹਦੀ ਉਮਰ ਦਾ ਪਤਾ ਨਹੀਂ, ਦਾਦਾ ਕੋਈ ਨਹੀਂ ਐਸੀ ਸੁਣਿਆ। ਕੋਈ ਤਖਤੀ ਨਹੀਂ ਲੱਗੀ ਦੀ ਕਿਤੇ? ਨਹੀਂ, ਤਖਤੀ ਕੋਈ ਨਹੀਂ ਮਿਲੀ, ਕੋਈ ਥੋੜੀ ਬਹੁਤੀ ਲਹਾਈ ਹੁੰਦੀ ਸੀ, ਪਹਿਲੇ ਕੋਈ ਦੂਸਰੇ ਨੇ ਹਿੰਸਾ ਸੀ ਜਿਹੜੀ ਉਹ ਪਹਿਲੇ ਕੋਈ ਦੱਸਿਆ ਉਹ, ਲੇਕਿਨ ਉਹ ਵਕਤ ਨਾਲ ਆਸਤਾ ਡੈਮੇਜ ਬੱਚਿਆਂ। ਅੱਛਾ ਚੋ ਸਾਹਿਬ, ਇਹ ਤੁਹਾਡੀ ਸਾਨੂੰ ਦੱਸੋ ਜਰਾ ਕਿ ਡੇਲੀ ਰੂਟੀਨ ਤੁਹਾਡੀ ਕੀ ਹੈ? ਨਾਲ ਤੁਸੀਂ ਫਸਲਾਂ ਵੀ ਹੈ, ਨਾਲ ਡੰਗਰ ਬੱਚਾ ਵੀ ਹੈ, ਤੁਹਾਡੀ ਡੇਲੀ ਰੂਟੀਨ ਕੀ ਹੈ? ਚੋ ਸਾਹਿਬ, ਇਹ ਜਿਹੜੇ ਡੰਗਰ ਨੇ ਨਾ, ਹਾਂਜੀ, ਇਹਨਾਂ ਦਾ ਕੰਮ ਕੀ ਹੈ, ਥੋੜਾ ਕਿਹੜਾ ਪੱਠੇ ਨੇ ਨਾ, ਉਹ ਮੈਂ ਦੋਸਤ ਕੋਲੋਂ ਆਪਣੇ ਕੋਈ ਬੰਦਾ ਆਪਣੇ ਦੋਸਤ ਦਾ ਪਿੰਡ ਦਾ ਕੋਈ ਬੰਦਾ ਉਹ ਮੈਨੂੰ ਵੱਢ ਦਿੰਦਾ, ਪਾਲਣਾ ਪੱਠੇ ਮੈਂ ਆਪ। ਅੱਛਾ ਠੀਕ ਹੈ, ਜੇ ਉਹ ਬੰਦਾ ਕਿਤੇ ਅੱਗੇ ਪਿੱਛੇ ਗਏ ਤੇ ਮੈਂ ਆਪ ਵੀ ਆ ਕੇ ਦਾਤਰੇ ਨਾਲ ਕੱਟ ਲੈਣਾ ਤੇ ਆਪ ਵੀ ਪਾ ਲੈਣਾ, ਕਿਉਂਕਿ ਯਾਰ ਆਪਣਾ ਕੰਮ ਹੈ, ਪਿੰਡ ਮੈਂ ਹੁਣ ਅੱਗੇ ਪਿੱਛੇ ਜਾਂਦਾ ਨਹੀਂ। ਠੀਕ ਹੈ, ਇਹ ਜਿਹੜਾ ਜ਼ਿਮੀਂਦਾਰ ਹੈ, ਹਾਂਜੀ, ਇਹ ਮੁੰਜੀ ਮੈਂ ਲਾਉਣਾ ਹਿੱਸੇ ਤੇ, ਅੱਛਾ, ਤੀਸਰੇ ਹਿੱਸੇ ਤੇ। ਚਲੋ ਮੇਰੇ ਦੋਸਤ ਨੇ, ਮੇਰਾ ਪਿੰਡ ਹੈ, ਇਹ ਲੋਕ ਲਾਉਂਦੇ ਨੇ, ਇਹ ਇੱਕ ਇੱਜ਼ਤ ਦੀ ਗੱਲ ਹੈ। ਉਹ ਆ ਕੇ ਨਾਲ ਮੇਰੇ ਕੋਲ ਰੌਣਕ ਕੱਲਾ ਬੰਦਾ ਨਾ, ਮੇਰੇ ਕੋਲ ਉਹਨਾਂ ਦੀ ਰੌਣਕ ਲੱਗੀ ਰਹਿੰਦੀ ਹੈ, ਕੋਈ ਆ ਰਿਹਾ ਕੋਈ ਜਾ ਰਿਹਾ, ਹੈਲਪ ਹੋ ਜਾਂਦੀ ਹੈ ਬੜਾ ਨਾ ਦੋਸਤੋ ਰਿਜ਼ਕ ਹੈ, ਜਿਹੜਾ ਰਿਜ਼ਕ ਲੋਕ ਇਸ ਪੈਲੀ 'ਚ ਲੈ ਕੇ ਜਾਣਗੇ ਖਾਣਗੇ, ਉਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ, ਅਗਲਾ ਬਰਕਤ ਬਣਦਾ, ਜੀ ਜੀ। ਬੜੀ ਖੁਸ਼ਨਸੀਬ ਹੋਈ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਹੋਰ ਤੁਸੀਂ ਕੋਈ ਮੁਲਾਜ਼ਮ ਵਗੈਰਾ ਨਹੀਂ ਰੱਖਿਆ? ਕੰਮ ਥੋੜਾ ਜਿਹਾ ਜ਼ਿਆਦਾ ਕਰਨੇ ਨਾ, ਤੇ ਫਿਰ ਮੁਲਾਜ਼ਮ ਛਲਾ ਰੱਖਣੇ ਨਾਲ, ਤੇ ਫਿਰ ਹੋਰ ਬਿਹਤਰ ਹੋ ਜਾਏਗਾ। ਇਹ ਕੰਮ ਚਮ ਚੱਲਦਾ ਪਿਆ ਆਪਣਾ ਨਿਜ਼ਾਮ, ਪਿੰਡ ਦੇ ਦੋਸਤ ਜਿਹੜੇ ਸਾਥੀ ਉਹ ਨਾਲ ਹੈਲਪ ਕਰਵਾ ਦਿੰਦੇ ਨੇ, ਤੇ ਕੰਮ ਚੱਲਦਾ ਪਿਆ, ਤੇ ਇਨਸ਼ਾਅੱਲਾ ਵਕਤ ਦੇ ਨਾਲ ਜਿਹੜੀ ਕੋਈ ਆਉਣ ਵਾਲਾ ਵਕਤ ਬਣਦਾ ਪਿਆ, ਉਹਦੇ ਵਿੱਚ ਇਨਸ਼ਾਅੱਲਾ ਕੋਈ ਬਿਹਤਰ ਹੋ ਜਾਏਗਾ। ਕੋਈ ਕੰਮ ਸਾਨੂੰ ਕੋਈ ਮੈਨੇਜ ਕਰਨੇ ਦਾ, ਕੋਈ ਡੇਰਾ ਡੂਰਾ ਬਣਾ ਕੇ ਡੰਗਰਾਂ ਦਾ। ਤੁਹਾਡਾ ਪੁਰਾਣਾ ਪਿੰਡ ਹੈ ਤੁਹਾਡਾ ਅਬਦਾਲ, ਤੇ ਉਹਦੇ ਜਿਹੜੇ ਵਾਸੀ ਨੇ ਉੱਥੇ ਰਹਿਣ ਵਾਲੇ ਜਿਹੜੇ ਨੇ, ਉਹਨਾਂ ਨੂੰ ਪਤਾ ਚੱਲ ਗਿਆ ਕਿ ਤੁਸੀਂ ਰੁਕੂ ਜੈਲਦਾਰ ਦੇ ਪੋਤੇ ਹੋ, ਤੇ ਤੁਸੀਂ ਉਹਨਾਂ ਨੂੰ ਪਿੰਡ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰ, ਉਹਨਾਂ ਨੂੰ ਅਸੀਂ ਆਪਣੇ ਦਿਲ ਤੋਂ ਸਾਰੇ ਜਿਹੜੇ ਸਿੱਖ ਭਾਈ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ, ਜਿਹੜੇ ਮੁਸਲਮਾਨ ਭਾਈ ਨੇ ਉਹਨਾਂ ਨੂੰ ਸਲਾਮ ਕਹਿੰਦੇ ਆ, ਤੇ ਉਹਨਾਂ ਨੂੰ ਇਹੀ ਮਸ਼ਵਰਾ ਸਾਡਾ ਕਿ ਚਲੋ ਸਾਡੇ ਪਿੰਡ ਰਹਿੰਦੇ ਨੇ, ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਉਹ ਪਿੰਡ ਵਸਦੇ ਨੇ, ਸਾਡੇ ਵੱਡਿਆਂ ਦਾ ਪਿੰਡ ਸੀ, ਉਹ ਖੁਸ਼ ਰਹਿਣ, ਉਹ ਜ਼ਮੀਨਾਂ 'ਚ ਉਹ ਜ਼ਮੀਨਾਂ ਆਬਾਦ ਉਹਨਾਂ ਰੱਖੀ ਨੇ, ਤੇ ਉਹ ਅੱਲਾਹ ਤਾਲਾ ਦੀ ਜ਼ਾਤ ਉਹਨਾਂ 'ਤੇ ਰਹਿਮਤ ਕਰੇ। ਉਹ ਕਹਿੰਦਾ ਸਾਡਾ ਉੱਥੇ ਮਕਾਨ, ਮੇਰੇ ਦੋਸਤ ਨੇ ਉਹਨਾਂ ਕੋਲ ਪਿਕਚਰ ਭੇਜੀਆਂ ਨੇ, ਉਹ ਮਕਾਨ ਹਲੇ ਉਸ ਹਾਲਤ 'ਚ ਹੀ ਹੈ, ਜਿਹੜਾ ਸਾਡਾ ਜਿਹੜਾ ਉਸ ਦੌਰ ਦਾ ਪਾਕਿਸਤਾਨ ਬਣਨ ਤੋਂ ਪਹਿਲੇ ਜਿਹੜਾ ਮਕਾਨ ਸੀ ਨਾ, ਜਿਹੜੀ ਉਹ ਬਾਬਾ ਕੋਠੀ ਸੀ ਜਿਹੜੀ, ਉਹ ਅੱਜ ਵੀ ਮੌਜੂਦ ਹੈ। ਅੱਛਾ, ਉਹ ਅਸੀਂ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ ਕਿ ਜਿਨ੍ਹਾਂ ਨੇ ਅਜੇ ਤੱਕ ਉਹ ਹਵੇਲੀ ਉਸੇ ਤਰ੍ਹਾਂ ਰੱਖੀ ਹੋਈ ਹੈ। ਹਾਂ ਬਿਲਕੁਲ ਬਿਲਕੁਲ। ਉੱਥੇ ਸਰ ਕਦੇ ਦਿਲ ਕੀਤਾ ਕਿ ਕਦੇ ਆਪਣਾ ਪਿੰਡ ਦੇਖੀਏ? ਨਹੀਂ, ਦਿਲ ਕਰਦਾ ਕਿ ਮੈਂ ਮੇਰੀ ਗੌਰਮੈਂਟ ਨਾਲ ਪਾਕਿਸਤਾਨ ਕੋਲ ਵੀ ਅਪੀਲ ਹੈ, ਔਰ ਗੌਰਮੈਂਟ ਆਫ ਇੰਡੀਆ ਕੋਲ ਵੀ ਇਹ ਮੇਰੀ ਰਿਕੁਐਸਟ ਹੈ ਕਿ ਯਾਰ ਜਿਹੜੇ ਬਾਰਡਰ ਦੇ ਲੋਕ ਰਹਿ ਨੇ ਆਪਸ ਵਿੱਚ, ਜਿਨ੍ਹਾਂ ਦੇ ਪਿੰਡ ਨੇ, ਜਿਨ੍ਹਾਂ ਦੇ ਰਿਸ਼ਤੇਦਾਰ ਨੇ, ਤੇ ਦੇਖੋ ਉਹ ਪੰਜਾਬ ਦੇ ਜਿਹੜੀ ਸਿਕਿਉਰਿਟੀ ਮਸਲਾ ਵੀਜ਼ਾ, ਜਿਹੜੀ ਵੀਜ਼ਾ ਪੋਲਿਸੀ ਆ, ਉਹਨੂੰ ਨਰਮ ਕੀਤਾ ਜਾਏ, ਕਿਉਂਕਿ ਜਿਹੜਾ ਜੰਮੂ ਕਸ਼ਮੀਰ ਦੇ ਰੱਖਿਆ ਨਾ, ਅਸੀਂ ਜੰਮੂ ਦੇ ਮਾਜਰਾ, ਸਾਡੀ ਤਹਿਸੀਲ ਸਾਂਬਾ ਪਿੰਡ ਅਬਤਾਲ,
ਸਾਡਾ ਨਾ ਐਡਰੈਸ ਉਹ ਇਹ ਹੈ ਕਿ ਜਿਹੜੇ ਲੋਕ ਸਾਡੇ ਜਿਹੜੇ ਕਸ਼ਮੀਰ ਦੇ ਵੀਜ਼ਾ ਪੋਲਿਸੀਆਂ ਨੇ ਇਹ ਗੌਰਮੈਂਟ ਆਫ ਇੰਡੀਆ ਨੇ ਬੜੀ ਸਖਤ ਰੱਖੀ ਹੈ। ਸਾਡੇ ਵੀਜ਼ੇ ਬਹੁਤ ਮੁਸ਼ਕਲ ਨਾਲ ਉਹ ਐਕਸੈਪਟ ਕਰਦੇ ਨੇ ਤੇ ਅਸੀਂ ਚਾਹੁੰਦੇ ਉਹ ਵੀਜ਼ਾ ਪੋਲਿਸੀ ਨਰਮ ਕਰਨ ਤੇ ਅਸੀਂ ਆਪਣਾ ਪਿੰਡ ਆਪਣੇ ਵੱਡਿਆਂ ਦਾ ਆਪਣਾ ਘਰ ਦੇਖੀਏ, ਆਪਣਾ ਪਿੰਡ ਦੇਖੀਏ, ਜ਼ਿੰਦਗੀ ਗੁਜ਼ਰ ਜਾਣੀ ਹੈ। ਇਹ ਦੋਵੇਂ ਮੁਲਕ ਹਮਸਾਏ ਅਸੀਂ ਦੋਵੇਂ ਇੱਕ ਹੀ ਹਾਂ, ਇੱਕ ਹੀ ਮੁਲਕੀ, ਇੱਕ ਹੀ ਮੁਲਕੀ। ਜੇ ਦੋ ਭਰਾ ਵੱਖਰੇ ਹੋਏ ਨੇ ਤੇ ਚਲੋ ਲੜ ਕੇ ਹੋਏ ਜਾਂ ਇਸ ਤਰ੍ਹਾਂ ਹੋਏ ਤੇ ਲੇਕਿਨ ਇਹ ਹੁਣ ਜਿਹੜੀਆਂ ਪੁਲਿਸੀਆਂ ਨੇ ਬਿਹਤਰ ਆ ਉਹ ਨਰਮ ਕਰਨ ਲੋਕ ਆਉਣ ਜਾਣ। ਵਕਤ ਸੀ ਕੋਈ ਗਲਤ ਫਹਿਮੀ ਸੀ, ਗੁਜ਼ਰ ਗਿਆ ਉਹ ਵਕਤ ਗੁਜ਼ਰ ਗਿਆ ਨਾਲੇ ਹੁਣ ਵਕਤ ਚੇਂਜ ਹੋ ਗਿਆ, ਹੁਣ ਟੈਕਨੋਲੋਜੀ ਦਾ ਦੌਰ ਆ ਗਿਆ। ਤੁਸੀਂ ਇੱਕ ਦਿਨ ਮਿਲਣ ਦੋ ਲੋਕ ਆਪਣੇ ਮਿਲਣ, ਆਪਣੀਆਂ ਯਾਦਾਂ ਨੇ ਉਸ ਸਾਡੀਆਂ ਉਸ ਪਿੰਡ ਦੀਆਂ ਯਾਦਾਂ ਨੇ, ਜਿਹੜੇ ਲੋਕ ਸਾਡੇ ਉੱਧਰ ਰਹਿ ਰਹੇ ਨੇ ਉਹਨਾਂ ਦੀ ਯਾਦਾਂ ਇੱਥੇ ਨੇ ਤੇ ਉਹ ਆਉਣ ਤੇ ਇਹ ਵਕਤ ਦੇ ਨਾਲ ਲੈ ਕੇ ਅੱਛੀਆਂ ਗੱਲਾਂ ਨੇ ਤੇ ਚਲੋ ਵਕਤ ਦੇ ਨਾਲ ਅਸੀਂ ਤਾਂ ਸਾਡਾ ਦਾਦਾ ਉੱਧਰ ਨਹੀਂ ਜਾ ਸਕਿਆ ਆਪਣੇ ਮਕਾਨ 'ਚ, ਵਾਲ ਸਾਹਿਬ ਨਹੀਂ ਦੇ ਸਕੇ ਤੇ ਚਲੋ ਮੇਰੀ ਖੁਆਇਸ਼ ਹੈ ਉਹ ਵੀਜ਼ਾ ਪੋਲਿਸੀ ਕੋਈ ਨਰਮ ਹੁੰਦੀ ਹੈ ਤੇ ਮੈਂ ਆਪਣਾ ਘਰ, ਆਪਣਾ ਡੇਰਾ, ਆਪਣੀ ਜ਼ਮੀਨ ਆਪਣੇ ਵੱਡਿਆਂ ਦੀ ਮੈਂ ਦੇਖ ਕੇ ਆਵਾਂ। ਤੇ ਸਭ ਅਸੀਂ ਗੌਰਮੈਂਟ ਆਫ ਪਾਕਿਸਤਾਨ ਔਰ ਗੌਰਮੈਂਟ ਆਫ ਇੰਡੀਆ ਨਾਲ ਅਪੀਲ ਕਰ ਰਹੇ ਹਾਂ ਕਿ ਇਹ ਜਿਹੜੇ ਡਾਕਟਰ ਸਾਹਿਬ ਇਹ ਗੱਲ ਜਿਹਨਾਂ ਰਿਕੁਐਸਟ ਕੀਤੀ ਹੈ ਇੱਥੇ ਗੌਰ ਕੀਤਾ ਜਾਏ ਔਰ ਕਮ ਅਜ਼ ਕਮ ਉਹ ਬਜ਼ੁਰਗ ਜਿਨ੍ਹਾਂ ਨੇ 47 ਤੋਂ ਪਹਿਲੇ ਆਪਣੇ ਮਾਂ-ਬਾਪ ਦਾ, ਦਾਦੇ ਦਾ ਘਰ ਬੂਹਾ ਛੱਡ ਕੇ, ਆਪਣੀਆਂ ਜ਼ਮੀਨਾਂ ਖੂਹ ਛੱਡ ਕੇ ਤੇ ਉਹਨਾਂ ਨੂੰ ਨਵੀਂ ਜਗ੍ਹਾ 'ਤੇ ਆ ਕੇ ਜ਼ਿੰਦਗੀ ਗੁਜ਼ਾਰਨੀ ਪੈ ਗਈ ਤੇ ਕਮ ਅਜ਼ ਕਮ ਉਹਨਾਂ ਵਾਸਤੇ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਜਿਹੜੇ 47 ਤੋਂ ਪਹਿਲੇ ਦੇ ਬਜ਼ੁਰਗ ਨੇ ਕਮ ਅਜ਼ ਕਮ ਉਹ ਹੀ ਆਪਣਾ ਘਰ ਬੂਹਾ ਦੇਖ ਸਕਣ ਦੋਵਾਂ ਸਾਈਡਾਂ 'ਤੇ, ਉੱਧਰ ਵੀ ਇੱਧਰ ਆਉਣ ਤੇ ਇੱਧਰ ਵੀ ਉੱਧਰ ਜਾਣ। ਤੇ ਇਹਦੇ ਨਾਲ ਹੀ ਅਸੀਂ ਤਮਾਮ ਦੋਸਤਾਂ ਤੋਂ ਇਜਾਜ਼ਤ ਚਾਹਾਂਗੇ। ਬਹੁਤ ਸ਼ੁਕਰੀਆ ਅਦਾ ਕਰਾਂਗੇ ਚੌਧਰੀ ਉਸਮਾਨ ਗਨੀ ਉਰਫ ਮਿੱਠੂ ਦਾ, ਉਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਫਿਰ ਇਹਨਾਂ ਨਾਲ ਅਸੀਂ ਇੱਕ ਬੈਠਕ ਕਰੀਏ। ਇਹਦੇ ਨਾਲ ਹੀ ਇਸ ਤੋਂ ਇਜਾਜ਼ਤ ਚਾਹਾਂਗੇ। ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼। ਬਹੁਤ ਸ਼ੁਕਰੀਆ।